अमित शाह ਜਿਹੜਾ ਚਿੰਤਨ ਸ਼ਿਵਰ ਦੇ ਨਾਂ ਥੱਲੇ ਹਰਿਆਣੇ ਦੇ ਵਿੱਚ ਉਹ ਕਹਿੰਦਾ ਕਿ ਅਸੀਂ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਆਫਿਸ ਸਾਰੀਆਂ ਹੀ ਸਟੇਟਾਂ ਦੇ ਵਿੱਚ 2024 ਤੱਕ ਖੋਲ੍ਹ ਦਿਆਂਗੇ। ਹੁਣ ਤਾਂ ਇਹ ਹੁੰਦਾ ਵੀ ਕੇਸ ਟੂ ਕੇਸ ਜੇ ਫਲਾਣਾ ਕੇਸ NIA ਨੇ ਲੈ ਲਿਆ ਜਾਂ CBI ਨੇ ਲੈ ਲਿਆ, CBI ਹੋਈ ਉਹਦੇ 'ਚ ਇਨਵੋਲਵ, NIA ਟੈਰਰ ਦੇ ਥੱਲੇ। ਹੁਣ ਜਦੋਂ ਇਹ ਹੈ ਕਿ ਜੀ NIA ਆ ਕੇ ਬੈਠ ਜਾਏਗੀ ਫਿਰ ਤਾਂ ਤੁਹਾਡੀ ਸਟੇਟ ਦੇ ਕੋਲੋਂ ਲਾ ਐਂਡ ਆਰਡਰ ਵੀ ਖੋਹ ਲਿਆ, ਫਿਰ ਉਹ ਡਿਸਾਈਡ ਕਰਨਗੇ ਉਹਨਾਂ ਨੇ ਕੀ ਕਰਨਾ। ਸਰ ਸਿਮਰਜੀਤ ਸਿੰਘ ਮਾਨ, ਈਵਨ ਬਾਦਲ ਅਕਾਲੀ ਦਲ, ਇਹਨਾਂ ਸਾਰਿਆਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਹ ਤਾਂ ਸਟੇਟਾਂ ਦੇ ਉੱਤੇ ਕਬਜ਼ਾ ਹੋ ਰਿਹਾ ਹੈ ਔਰ ਸਾਰੀ ਸੈਂਟਰ ਦੀ ਨੀਤੀ ਜਿਹੜੀ ਹੈ ਉਹ ਸਟੇਟਾਂ ਦੀ ਜਿਹੜੀ ਥੋੜ੍ਹੀ ਬਹੁਤ ਆਟੋਨਮਸ ਉਹਨਾਂ ਦੀ ਤਾਕਤ ਹੈ ਉਹਨੂੰ ਵੀ ਖਤਮ ਕਰਨਾ। ਮੋਦੀ ਜਿਹੜਾ ਹੈ ਉਹ ਆਪਣੀ ਇੱਕ ਜਿਹੜੀ ਤਕਰੀਰ ਉਹਨੇ ਕੀਤੀ ਪਿਛਲੇ ਦਿਨਾਂ 'ਚ ਚਿੰਤਨ ਸ਼ਿਵਰ ਦੇ ਵਿੱਚ ਜਿੱਥੇ ਅਮਿਤ ਸ਼ਾਹ ਬੋਲਦਾ ਉਹਦੇ 'ਚ ਉਹ ਕਹਿੰਦਾ ਹੈ ਕਿ UAPA gave an impetus to fight terror. We should think of one nation, one police uniform. ਹੁਣ ਇੱਥੋਂ ਸ਼ੁਰੂ ਕਰ ਰਿਹਾ ਕਿ ਜੀ ਅੱਡ-ਅੱਡ ਦੀ ਜਿਹੜੀ ਪੁਲਿਸ ਦੀ ਯੂਨੀਫਾਰਮ ਕਿਉਂ ਅੱਡ-ਅੱਡ ਹੈ ਸਟੇਟਾਂ ਦੇ ਵਿੱਚ। One nation, one police uniform. This will benefit the police personnel as quality product will be available. The production of beds, cabs and uniform will be on mass scale. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਵੱਲੋਂ ਆਪਣੇ ਖਤਰਨਾਕ ਕਾਨੂੰਨ UAPA ਦੀ ਸ਼ਲਾਘਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਹੁਣ ਉਹ ਭਾਰਤ ਦੇ ਸੂਬਿਆਂ ਦੀ ਪੁਲਿਸ ਦੇ ਉੱਤੇ ਵੀ ਕੇਂਦਰ ਦਾ ਕੰਟਰੋਲ ਕਰਵਾਉਣਾ ਚਾਹੁੰਦਾ ਹੈ। ਸੋ ਇਹਨਾਂ ਦਾ ਹਿੰਦੂਤਵਾ ਦਾ ਜਿਹੜਾ ਰੱਥ ਹੈ ਸਭ ਨੂੰ ਦਰੜ ਕੇ ਰੱਖਣ ਤੇ ਹੀ ਤੁਲਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲਾ ਇਹੀ ਨਹੀਂ ਹੈ ਕਿ ਵੀ ਹਿੰਦੂਤਵਾ ਦਾ ਏਜੰਡਾ ਮੋਦੀ ਸਰਕਾਰ ਰੂਥਲੈਸਲੀ ਲਾਗੂ ਕਰ ਰਹੀ ਹੈ। ਅੱਛਾ। ਪਰ ਇਸ ਸਾਰੀ ਪ੍ਰੋਸੈਸ ਦੇ ਵਿੱਚ ਜਿਹੜੀਆਂ ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਟੇਟਸ ਨੂੰ ਪਾਵਰ ਦਿੱਤੀਆਂ ਹੋਈਆਂ ਨੇ, ਕਿਉਂਕਿ ਫੈਡਰਲ ਸਿਸਟਮ ਹੈ ਇੰਡੀਆ ਦਾ, ਉਹਦੇ 'ਚ ਸਟੇਟਾਂ ਐਜ਼ ਏ ਯੂਨਿਟ ਨੇ ਔਰ ਉਹਨਾਂ 'ਚ ਜਿਵੇਂ ਲਾਅ ਐਂਡ ਆਰਡਰ ਹੈ, ਐਜੂਕੇਸ਼ਨ ਹੈ, ਇਹ ਸਟੇਟ ਦੀ ਜੂਰਿਸਡਿਕਸ਼ਨ ਹੈ। ਲੇਕਿਨ ਇਹ ਕਿਵੇਂ ਉਸ ਹਰ ਤਾਕਤ ਨੂੰ ਜਿਹੜੀ ਸਟੇਟ ਦੇ ਕੋਲ ਹੈ ਉਹਨੂੰ ਸੈਂਟਰ ਸਵਾਲੋ ਕਰ ਰਿਹਾ ਔਰ ਉਸ ਦੇ ਲਈ ਜਿਹੜਾ ਨਾਅਰਾ ਕਦੇ ਇਹ ਸਿਰਫ ਵਨ ਨੇਸ਼ਨ ਦੇ ਨਾਂ ਥੱਲੇ ਹਿੰਦੁਸਤਾਨ ਇੱਕ ਪੋਲੀਟੀਕਲ ਨੇਸ਼ਨ ਦੇ ਤੌਰ 'ਤੇ ਨਹੀਂ ਕਿ ਹਿੰਦੂਤਵਾ ਦੀ ਆਈਡੀਓਲੋਜੀ ਹੋਏ, ਇਹ ਈਵਨ ਹਰ ਚੀਜ਼ ਸਟੇਟਾਂ ਦੀ ਵੱਖਰੀ ਹੋਂਦ, ਵੱਖਰਾ ਕਲਚਰ, ਵੱਖਰਾ ਸੱਭਿਆਚਾਰ, ਵੱਖਰੀ ਲਾਅ ਐਂਡ ਆਰਡਰ ਦੀ ਲਾਈਨ, ਉਹਨੂੰ ਇਹ ਕਿਵੇਂ ਮਿਟਾ ਦੇਣਾ ਚਾਹੁੰਦੇ ਨੇ ਤਾਂ ਕਿ ਸਿੱਧੇ ਤੌਰ ਦੇ ਉੱਤੇ ਬਾਦਸ਼ਾਹਾਂ ਵਾਂਗ ਇਹ ਰਾਜ ਕਰਨ। ਉਹ ਜਿਹੜੇ ਦੋ ਸਟੇਟਮੈਂਟਾਂ ਅੱਜ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ, ਇੱਕ ਪਾਸੇ ਤਾਂ ਅਮਿਤ ਸ਼ਾਹ ਜਿਹੜਾ ਚਿੰਤਨ ਸ਼ਿਵਰ ਦੇ ਨਾਂ ਥੱਲੇ ਹਰਿਆਣੇ ਦੇ ਵਿੱਚ ਉਹ ਕਹਿੰਦਾ ਕਿ ਅਸੀਂ ਆਉਣ ਵਾਲੇ ਪੀਰੀਅਡ 'ਚ ਇਹ ਚਿੰਤਨ ਸ਼ਿਵਰ ਸਾਰੀਆਂ ਸਟੇਟਾਂ ਦੇ ਨੁਮਾਇੰਦੇ ਸੀ, ਫਰੀਦਾਬਾਦ 'ਚ ਉਹਨੇ ਕਿਹਾ ਕਿ ਅਸੀਂ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਆਫਿਸ ਸਾਰੀਆਂ ਹੀ ਸਟੇਟਾਂ ਦੇ ਵਿੱਚ 2024 ਤੱਕ ਖੋਲ੍ਹ ਦਿਆਂਗੇ। ਹੁਣ ਜਿਹੜੀ ਲਾਅ ਐਂਡ ਆਰਡਰ ਹੈ ਜਿਹਦੇ 'ਚ ਪੁਲਿਸ ਔਰ ਦੂਸਰਾ ਉਹ ਸਟੇਟ ਦੇ ਕੋਲ ਹੈ। ਹੁਣ ਜਦੋਂ NIA ਆ ਕੇ ਬੈਠ ਜਾਏਗੀ, ਹੁਣ ਤਾਂ ਇਹ ਹੁੰਦਾ ਵੀ ਕੇਸ ਟੂ ਕੇਸ ਜੇ ਫਲਾਣਾ ਕੇਸ NIA ਨੇ ਲੈ ਲਿਆ ਜਾਂ CBI ਨੇ ਲੈ ਲਿਆ, CBI ਹੋਈ ਉਹਦੇ 'ਚ ਇਨਵੋਲਵ, NIA ਟੈਰਰ ਦੇ ਥੱਲੇ। ਹੁਣ ਜਦੋਂ ਇਹ ਹੈ ਕਿ ਜੀ NIA ਆ ਕੇ ਬੈਠ ਜਾਏਗੀ ਫਿਰ ਤਾਂ ਤੁਹਾਡੀ ਸਟੇਟ ਦੇ ਕੋਲੋਂ ਲਾ ਐਂਡ ਆਰਡਰ ਵੀ ਖੋਹ ਲਿਆ, ਫਿਰ ਉਹ ਡਿਸਾਈਡ ਕਰਨਗੇ ਉਹਨਾਂ ਨੇ ਕੀ ਕਰਨਾ। ਔਰ ਬਿਲਕੁਲ ਠੀਕ, ਜਿਹੜਾ ਅਕਾਲੀ ਦਲ ਨੇ, ਸਰ ਸਿਮਰਜੀਤ ਸਿੰਘ ਮਾਨ, ਈਵਨ ਬਾਦਲ ਅਕਾਲੀ ਦਲ, ਇਹਨਾਂ ਸਾਰਿਆਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਹ ਤਾਂ ਸਟੇਟਾਂ ਦੇ ਉੱਤੇ ਕਬਜ਼ਾ ਹੋ ਰਿਹਾ ਔਰ ਸਾਰੀ ਸੈਂਟਰ ਦੀ ਨੀਤੀ ਜਿਹੜੀ ਹੈ ਉਹ ਸਟੇਟਾਂ ਦੀ ਜਿਹੜੀ ਥੋੜ੍ਹੀ ਬਹੁਤ ਆਟੋਨਮਸ ਉਹਨਾਂ ਦੀ ਤਾਕਤ ਹੈ ਉਹਨੂੰ ਵੀ ਖਤਮ ਕਰਨਾ। ਹੁਣ ਇਹ ਜਿਹੜਾ ਛੋਟੇ ਮੀਆਂ ਤੋਂ ਛੋਟੇ ਮੀਆਂ, ਬੜੇ ਮੀਆਂ ਸੁਭਾਨ ਅੱਲਾ, ਜਾਂ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ, ਇਹ ਤਾਂ ਸੁਭਾਨ ਅੱਲਾ ਵਾਲਾ ਅਮਿਤ ਸ਼ਾਹ ਹੈ ਹੀ। ਹੁਣ ਮੋਦੀ ਨੇ ਦੋ ਸਟੇਟਮੈਂਟਸ ਇਸ ਲਾਈਨ ਦੇ ਉੱਤੇ ਦਿੱਤੀਆਂ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਇੰਟਰਪੋਲ ਨੇ, ਜਿਹੜੀ ਜ਼ਾਹਰ ਹੈ ਇੰਟਰਨੈਸ਼ਨਲ ਪੁਲਿਸ ਨੂੰ ਇੰਟਰਪੋਲ ਕਹਿੰਦੇ ਨੇ, ਗੁਰਪਤਵੰਤ ਸਿੰਘ ਪੰਨੂ ਦੇ ਜਿਹੜੇ ਉਹਨਾਂ ਨੇ ਮੰਗੇ ਕਿ ਜੀ ਰੈੱਡ ਅਲਰਟ ਵਾਰੰਟ ਜਾਰੀ ਕਰੋ, ਨਾ ਕੀਤਾ ਜਦੋਂ ਉਹਨਾਂ ਨੇ,
ਉਹਦੇ 'ਚ ਜਿਹਦੇ 'ਚ ਉਹਨਾਂ ਨੇ ਡਿਫਰੈਂਟ ਰੀਜ਼ਨਿੰਗ ਦਿੱਤੀ ਇੰਟਰਪੋਲ ਨੇ, ਉਹਦੇ 'ਚ ਕਿ ਵੀ ਸੀ UAPA ਨੂੰ ਕੋਟ ਕੀਤਾ ਕਿ ਵੀ ਇਹ ਤੁਹਾਡਾ UAPA ਕਾਨੂੰਨ ਮਾਈਨੋਰਟੀਜ਼ ਦੇ ਨਾਲ ਧੱਕਾ ਕਰਦਾ ਹੈ ਔਰ ਇਹ ਫੇਅਰ ਨਹੀਂ ਹੈ ਜਿਹੜਾ ਔਰ ਇੰਡੀਪੈਂਡੈਂਟ ਜਸਟਿਸ ਨਹੀਂ ਮਿਲ ਸਕਦਾ। ਹੁਣ ਮੋਦੀ ਜਿਹੜਾ ਹੈ ਉਹ ਆਪਣੀ ਇੱਕ ਜਿਹੜੀ ਤਕਰੀਰ ਉਹਨੇ ਕੀਤੀ ਪਿਛਲੇ ਦਿਨਾਂ 'ਚ ਚਿੰਤਨ ਸ਼ਿਵਰ ਦੇ ਵਿੱਚ ਹੀ, ਜਿੱਥੇ ਅਮਿਤ ਸ਼ਾਹ ਬੋਲਦਾ ਹੈ, ਉਹਦੇ 'ਚ ਉਹ ਇਹ ਕਹਿੰਦਾ ਹੈ ਕਿ UAPA gave an impetus to fight terror ਔਰ ਇਹ ਉਹਨਾਂ ਨੇ ਕਿਹਾ ਜੀ ਕਿ ਇਹਦੇ ਨਾਲ ਸਾਨੂੰ ਬਹੁਤ ਮਦਦ ਮਿਲੀ ਹੈ ਜਿਹੜਾ ਅਸੀਂ ਟੈਰਰਿਜ਼ਮ ਦੇ ਉੱਤੇ ਕਾਬੂ ਕਰ ਰਹੇ ਹਾਂ ਔਰ ਨਕਸਲਾਈਟਸ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਕੱਲੇ ਨਕਸਲਾਈਟ ਨਹੀਂ, ਜਿਹੜੇ ਪੈਨ ਦੇ ਨਾਲ ਉਹਨਾਂ ਨੂੰ ਇਨਸਪਾਇਰ ਕਰਦੇ ਨੇ, ਮਤਲਬ ਇਹ ਹੈ ਕਿ ਜਿਹੜੀ ਪੋਲੀਟੀਕਲ ਡਿਸੀਡੈਂਸ ਹੈ ਉਹਨੂੰ ਵੀ ਅਸੀਂ ਦੱਬ ਦੇਣਾ ਔਰ UAPA ਬਹੁਤ ਫਾਇਦੇਮੰਦ। ਹੁਣ ਮਤਲਬ ਇੱਕ ਪਾਸੇ ਇੰਟਰਪੋਲ ਵੀ ਉਹਨੂੰ ਕ੍ਰਿਟਿਸਾਈਜ਼ ਕਰਦੀ ਹੈ ਕਿ ਫੇਅਰ ਲਾਅ ਨਹੀਂ ਹੈ, ਲੇਕਿਨ ਉਹਨੂੰ ਕਰ ਰਿਹਾ। ਪਰ ਜਿਹੜੀ ਗੱਲ ਫਰਦਰ ਸਟੇਟਾਂ ਦੀ ਆਜ਼ਾਦੀ ਨੂੰ ਖੋਣ ਦੀ ਹੈ ਔਰ ਇਸ ਗੱਲ ਦਾ ਧਿਆਨ ਰਹੇ ਕਿ ਆਲਰੇਡੀ ਮੋਦੀ ਨੇ ਮੂਵ ਕੀਤਾ ਸੀ ਕਿ ਪਾਰਲੀਮੈਂਟ ਦੀਆਂ ਚੋਣਾਂ ਔਰ ਸਟੇਟ ਅਸੈਂਬਲੀ ਦੀਆਂ ਚੋਣਾਂ ਇੱਕੋ ਵੇਲੇ ਹੋਣੀਆਂ ਚਾਹੀਦੀਆਂ। ਮਤਲਬ ਇਹ ਹੈ ਵੀ ਤੁਸੀਂ ਉਹਨਾਂ ਤੋਂ ਵੀ ਪੂਰਾ ਕੰਟਰੋਲ, ਇੱਕ ਵਾਰੀ ਤੁਸੀਂ ਹੁਣ ਤਾਂ ਇਹ ਹੈ ਵੀ ਜਿਵੇਂ ਅੱਡ ਸਟੇਟਾਂ ਦੀ ਹੋਣੀ ਹੈ, ਹਿਮਾਚਲ ਹੈ, ਗੁਜਰਾਤ ਹੈ, ਆਉਣ ਵਾਲੇ ਪੀਰੀਅਡ 'ਚ ਦੂਸਰੀਆਂ ਸਟੇਟਾਂ ਦੀ ਵੀ 5 ਸਾਲ, ਉਹ ਕਹਿੰਦੇ ਜੀ ਇੱਕੋ ਕਰ ਦਿਓ। ਹੁਣ ਇਹ ਮੋਦੀ ਇਸ ਚਿੰਤਨ ਸ਼ਿਵਰ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਵੀ ਮੈਂ ਹੁਣ ਜਿਹੜਾ ਆਈਡੀਆ ਦੇਣ ਲੱਗਾ ਇਹਨੂੰ ਸੋਚੋ ਔਨ ਦਾ ਲਾਈਨਸ ਆਫ ਵਨ ਨੇਸ਼ਨ ਵਨ ਰਾਸ਼ਨ ਕਾਰਡ। ਸੋ ਇਹਨਾਂ ਨੇ ਕਿਵੇਂ ਸਟੇਟਾਂ ਦੀ ਆਜ਼ਾਦੀ ਖੋਈ ਕਿ ਆਧਾਰ ਕਾਰਡ ਸਾਰਿਆਂ ਦੇ ਬਣਾ ਦਿੱਤੇ, ਉਹਦਾ ਕੰਟਰੋਲ ਆਪਣੇ ਕੋਲ ਹੈ, ਸਾਰਾ ਡਾਟਾ ਇਹਨਾਂ ਕੋਲ ਹੈ। ਵਨ ਨੇਸ਼ਨ ਵਨ ਮੋਬਿਲਿਟੀ ਕਾਰਡ, ਇਹ ਵੀ ਸਾਰਾ ਕੰਟਰੋਲ। ਵਨ ਨੇਸ਼ਨ ਵਨ ਸਾਈਨ ਲੈਂਗੁਏਜ, ਵਨ ਹਿੰਦੀ ਤੁਸੀਂ ਥੋਪੀ ਜਿਹਨੂੰ ਤਮਿਲਨਾਡੂ ਕੇਰਲਾ ਨੇ ਵਿਰੋਧ ਕੀਤਾ। ਵੀ ਸ਼ੁੱਡ ਥਿੰਕ ਆਫ ਵਨ ਨੇਸ਼ਨ ਵਨ ਪੁਲਿਸ ਯੂਨੀਫਾਰਮ। ਹੁਣ ਇੱਥੋਂ ਸ਼ੁਰੂ ਕਰ ਰਿਹਾ ਕਿ ਜੀ ਅੱਡ ਅੱਡ ਦੀ ਜਿਹੜੀ ਪੁਲਿਸ ਦੀ ਯੂਨੀਫਾਰਮ ਕਿਉਂ ਅੱਡ ਅੱਡ ਹੈ ਸਟੇਟਾਂ ਦੇ ਵਿੱਚ। ਵਨ ਨੇਸ਼ਨ ਵਨ ਪੁਲਿਸ ਯੂਨੀਫਾਰਮ, this will benefit the police personnel as quality product will be available. The production of belts, caps and uniform will be on mass scale. ਕਿ ਜੀ ਇੱਕੋ ਥਾਂ ਤੇ ਬੈਲਟਸ ਬਣ ਗਈਆਂ, ਟੋਪੀਆਂ ਬਣ ਗਈਆਂ ਦੂਜੀਆਂ। ਹੁਣ ਇਹ ਜਿਹੜੀ ਈਵਨ ਸਟੇਟਾਂ ਦੇ ਕੋਲ ਆ ਡੰਡੇ ਫੜ ਕੇ ਭਾਵੇਂ ਕਿਸੇ ਜ਼ਮਾਨੇ 'ਚ ਪੁਲਸੀਏ ਹੁੰਦੇ ਸੀ, ਹਰ ਇੱਕ ਦੀ ਇੱਕ ਆਪਣੀ ਸਟੇਟ ਦੀ ਯੂਨੀਫਾਰਮ ਹੈ। ਕਿਸੇ ਦੀ ਪੱਗ ਜਾਂ ਟੋਪੀ ਦਾ ਰੰਗ ਪੀਲਾ ਹੈ ਜਿਵੇਂ ਹਿਮਾਚਲ ਵਾਲਿਆਂ ਦਾ ਹੈ। ਪੰਜਾਬ ਪੁਲਿਸ ਅੱਜ ਵੀ ਲਾਲ ਉਹਨਾਂ ਦੀ ਉਹ ਪੱਟੀ ਜਿਹੀ ਟੰਗੀ ਹੁੰਦੀ ਆ, ਉਹਦੇ ਨਾਲ ਤੁਹਾਨੂੰ ਦੂਰੋਂ ਆ ਜਾਂਦਾ ਵੀ ਜਮਦੂਤ ਆ ਗਏ। ਹੁਣ ਮਤਲਬ ਇਹ ਹੈ ਕਿ ਵੀ ਇਹਨਾਂ ਦਾ ਇਹ ਵੀ ਖੋਣ ਦਾ ਹੈ, ਇਹ ਗੱਲ ਯੂਨੀਫਾਰਮ ਦੀ ਨਹੀਂ ਹੈ। ਉਹ ਜਦੋਂ ਵਨ ਨੇਸ਼ਨ ਵਨ ਲੈਂਗੁਏਜ ਵਨ ਰਾਸ਼ਨ ਕਾਰਡ ਵਨ ਆਧਾਰ ਕਾਰਡ, ਮਤਲਬ ਇਹ ਹੈ ਕਿ ਅਸੀਂ ਦਿੱਲੀ 'ਚ ਬੈਠਾਂਗੇ, ਗੁਜਰਾਤ ਦੇ ਬਾਣੀ ਹੈ, ਤੁਹਾਨੂੰ ਕਟਾਪਾ ਚਾੜਾਂਗੇ, NIA ਦੇ ਦਫ਼ਤਰ ਤੁਹਾਡੇ ਸਾਰੀਆਂ ਸਟੇਟਾਂ 'ਚ ਹੋਣਗੇ, ਤੁਹਾਡੀਆਂ ਕੋਈ ਇਨਵੈਸਟੀਗੇਟਿਵ ਏਜੰਸੀਜ਼, ਤੁਹਾਡੀ ਪੁਲਿਸ ਦਾ ਰੋਲ ਨਹੀਂ ਹੈ, ਫੰਡਿੰਗ ਪਹਿਲਾਂ ਹੀ ਕੰਟਰੋਲ 'ਚ ਹੈ। ਔਰ ਯੂਨੀਵਰਸਿਟੀਆਂ ਦੇ ਨਾਂ ਥੱਲੇ ਉਹਨਾਂ ਨੇ ਜਿਵੇਂ ਹਿੰਦੀ ਇੰਪਲੀਮੈਂਟ ਕੀਤੀ ਹੈ, ਸਾਰੇ ਰਾਈਟ ਸਟੇਟਾਂ ਦੇ ਖੋਏ ਹੋਏ ਨੇ। ਸੋ ਇਹ ਹਾਲ ਹੈ। ਤੇ ਫਿਰ ਵੀ ਜੇ ਸਾਡੇ ਕੁਝ ਭਰਾਵਾਂ ਭੈਣਾਂ ਨੂੰ ਲੱਗੇ ਕਿ ਜੀ ਅਸੀਂ ਜਿਹੜਾ ਹੈ ਉਹ ਬੜਾ, ਦੇਖੋ ਜੀ ਉੱਥੇ ਤਾਂ ਆਜ਼ਾਦੀ ਮਾਣ ਰਹੇ ਹਾਂ ਬਹੁਤ, ਐਸਾ ਕਿਹੜਾ ਐਵੇਂ ਬਾਹਰ ਬੈਠੇ ਰੌਲਾ ਪਾਉਂਦੇ ਨੇ ਖਾਲਿਸਤਾਨ ਕਿਉਂ ਚਾਹੀਦਾ। ਹੁਣ ਤੁਸੀਂ ਦੇਖੋ ਤਾਂ ਸਹੀ ਕਿ ਵੀ ਦੇਖੋ ਕੀ ਹੁੰਦਾ ਕਿ ਦੇਖੋ ਆਗੇ ਆਗੇ होता है क्या। जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।